ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਦੁਨੀਆ ਦੇ ਹਰ ਖਿੱਤੇ ਵਿੱਚ ਰਹਿਤਲ ਤੇ ਵਸੇਬ ਬੜੀ ਅਹਿਮੀਅਤ ਰੱਖਦਾ ਹੈ। ਤੁਸੀਂ ਵੱਖੋ ਵੱਖ ਮਜ਼ਹਬਾਂ ਦੇ ਮੰਨਣ ਵਾਲੇ ਹੋ ਸਕਦੇ ਹੋ, ਤੁਹਾਡੇ ਨਜ਼ਰੀਏ ਵੀ ਅੱਡ ਹੋ ਸਕਦੇ ਨੇ, ਪਰ ਜਦ ਰਹਿਣ ਸਹਿਣ ਦੀ ਗੱਲ ਆਉਂਦੀ ਹੈ ਤਾਂ ਫਿਰ ਤੁਹਾਡੇ ਲਈ ਸਭ ਤੋਂ ਅਹਿਮ ਬੋਲੀ ਅਤੇ ਉਹ ਰਹਿਤਲ ਹੁੰਦੀ ਹੈ, ਜਿਹੜੀ ਇਸ ਧਰਤੀ ਦੇ ਹਜ਼ਾਰਾਂ ਵਰ੍ਹਿਆਂ ਦੀ ਗਵਾਹ ਬਣ ਕੇ ਆਪਣਾ ਅਸਰ ਰਹਿਣ ਸਹਿਣ ਤੋਂ ਛੱਡਦੀ ਹੈ। ਜਿਨ੍ਹਾਂ ਰਹਿਤਲਾਂ ਤਰੱਕੀ ਕੀਤੀ, ਉਹਨਾਂ ਸਮਾਜਾਂ ਇੱਕ ਦੂਜੇ ਦੇ ਖਿਲਾਫ ਮਜ਼ਹਬਾਂ ਜਾਂ ਫਿਰਕਿਆਂ ਨੂੰ ਹਥਿਆਰ ਨਹੀਂ ਬਣਾਇਆ। ਖਾਸ ਕਰ ਇੰਤਸਾਬ ਪਸੰਦੀ ਦੀ ਸੋਚ ਨੂੰ, ਆਪਣੇ ਸਮਾਜ ਦੀ ਭਾਈਚਾਰੇ ਦੀ ਫਿਜ਼ਾ ਨੂੰ ਖਤਮ ਕਰਨ ਦੀ ਇਜਾਜ਼ਤ ਕਦੇ ਨਹੀਂ ਦਿੱਤੀ। ਇਹੋ ਵਜ੍ਹਾ ਹੈ ਕਿ ਉਹਨਾਂ ਰਿਆਸਤਾਂ ਜਾਂ ਰਹਿਤਲਾਂ ਨੇ ਤਰੱਕੀ ਦਾ ਸਫ਼ਰ ਮੁਸਲਸਲ ਜਾਰੀ ਰੱਖਿਆ ਅਤੇ ਅੱਜ ਇੰਨੀਆਂ ਬਾਲਗ ਹੋ ਚੁੱਕੀਆਂ ਨੇ ਕਿ ਉੱਥੇ ਗੱਲ ਉੱਤੇ ਮਾਰ ਕੁਟਾਈ ਜਾਂ ਇੱਕ ਦੂਜੇ ਦੀ ਧੌਣ ਵੱਢਣ ਦਾ ਰਿਵਾਜ਼ ਹਰਗਿਜ਼ ਨਹੀਂ। ਤੁਸੀਂ ਬਹੁਤੀਆਂ ਮਿਸਾਲਾਂ ਨਾ ਦਿਓ, ਸਿਰਫ ਲਬਨਾਨ ਨੂੰ ਵੇਖ ਲਵੋ, ਜਿੱਥੇ ਮੁਸਲਮਾਨ ਅਤੇ ਈਸਾਈ ਰਲ ਮਿਲ ਕੇ ਇਕਤਦਾਰ ਚਲਾ ਰਹੇ ਨੇ, ਆਪਣੀ ਰਹਿਤਲ ਨਾਲ ਜ਼ਰੂਰਤ ਰੱਖ ਕੇ ਆਪਣੇ ਸਮਾਜ ਨੂੰ ਇੰਝ ਹੀ ਲੈ ਕੇ ਟੁਰ ਰਹੇ ਨੇ ਜਿਵੇਂ ਉਹਨਾਂ ਦੇ ਵਿੱਚ ਕੋਈ ਫਰਕ ਹੀ ਨਾ ਹੋਵੇ। ਤੁਰਕੀ ਦੇ ਸਮਾਜ ਵਿੱਚ ਦਾਏਂ ਅਤੇ ਬਾਏਂ ਬਾਜ਼ੂ ਦੀ ਸੋਚ ਰੱਖਣ ਵਾਲੇ ਇੱਕ ਦੂਜੇ ਦੇ ਨਜ਼ਰੀਆਤ ਦਾ ਇਹਤਰਾਮ ਕਰਦੇ ਨੇ। ਉੱਥੇ ਕਦੀ ਵੀ ਮਜ਼ਹਬੀ ਜਾਂ ਨਜ਼ਰੀਆਤੀ ਇਖਤਲਾਫ ਨੂੰ ਹਥਿਆਰ ਬਣਾ ਕੇ ਨਫ਼ਰਤਾਂ ਦਾ ਕਾਰੋਬਾਰ ਨਹੀਂ ਹੋਇਆ। ਬਹੁਤ ਸਾਰੀਆਂ ਰਿਆਸਤਾਂ ਅਜਿਹੀਆਂ ਨੇ ਜਿਨ੍ਹਾਂ ਨੇ ਤਹੱਮਲ ਅਤੇ ਬਰਦਾਸ਼ਤ ਨੂੰ ਫਰੋਗ ਦੇ ਕੇ ਆਪਣੇ ਲਈ ਸੁਖਿਆਈਆਂ ਲੱਭੀਆਂ, ਪਰ ਬਦਕਿਸਮਤੀ ਨਾਲ ਅੰਗਰੇਜ਼ ਸਰਕਾਰ ਦੇ ਆਉਣ ਨਾਲ ਸਾਡਾ ਸਮਾਜ ਤਫਰੀਕ ਦਾ ਸ਼ਿਕਾਰ ਹੋ ਕੇ ਪਹਿਲੋਂ ਮਜ਼ਹਬਾਂ ਦੇ ਖਾਨਿਆਂ 'ਚ ਵੰਡਿਆ ਗਿਆ, ਫਿਰ ਮਸਲਕਾਂ, ਜ਼ਾਤਾਂ ਪਾਤਾਂ ਅਤੇ ਰੰਗਾਂ ਨਸਲਾਂ ਦੀ ਅਜਿਹੀ ਨਫ਼ਰਤ ਫੈਲੀ ਕਿ ਇੱਕ ਦੂਜੇ ਦਾ ਵਜੂਦ ਨਾਕਾਬਲੇ ਬਰਦਾਸ਼ਤ ਹੋ ਗਿਆ। ਮੈਂ ਚੁੱਕੇ ਸੂਫੀਆ ਦਾ ਮੰਨਣ ਵਾਲਾ ਹਾਂ, ਇਸ਼ਕ ਹਕੀਕੀ ਦਾ ਪ੍ਰਚਾਰਕ ਅਤੇ ਇਸੇ ਨੂੰ ਆਪਣਾ ਨਜ਼ਰੀਆ ਜਾਣ ਕੇ ਲੋਕ ਸੇਵਾ ਨੂੰ ਆਪਣੀ ਆਜ਼ਾਦੀ ਦਾ ਮਕਸਦ ਸਮਝਣ ਵਾਲਾ ਇੱਕ ਅਦਨਾ ਜਿਹਾ ਇਨਸਾਨ ਹਾਂ। ਮੈਂ ਹਮੇਸ਼ਾ ਹਰ ਨਜ਼ਰੀਏ ਦੇ ਉੱਤੇ ਇਨਸਾਨੀਅਤ ਨੂੰ ਤਰਜੀਹ ਦਿੱਤੀ ਹੈ। ਮੇਰੇ ਆਕਾ ਹਜ਼ੂਰ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਹੁਕਮ ਵੀ ਇਹੋ ਹੀ ਹੈ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ। ਹਜ਼ੂਰ ਨੇ ਮਜ਼ਹਬਾਂ ਤੋਂ ਹਟ ਕੇ ਇਨਸਾਨਾਂ ਦਾ ਅਤੇ ਕਮਜ਼ੋਰਾਂ ਦਾ ਇਤਰਾਮ ਕਰਨਾ ਸਿਖਾਇਆ ਹੈ, ਪਰ ਸਾਡੇ ਉੱਤੇ ਉਹਨਾਂ ਤਾਲੀਮਾਤ ਨੂੰ ਲਾਂਭੇ ਰੱਖ ਕੇ ਅਜਿਹੀ ਸੋਚ ਨੂੰ ਫਰੋਗ ਦਿੱਤਾ ਗਿਆ ਜਿਹਨੇ ਨਫ਼ਰਤ ਦੀ ਅਜਿਹੀ ਅੱਗ ਬਾਲੀ ਜਿਹਦੇ ਵਿੱਚ ਸਾਡੀਆਂ ਮਜ਼ਹਬੀ ਅਤੇ ਸਮਾਜੀ ਕਦਰਾਂ ਸੜ ਕੇ ਰਹਿ ਗਈਆਂ। ਅਸੀਂ ਨਬੀ ਰਹਿਮਤੁਲ ਆਲਮੀਨ ਦੇ ਹੁਕਮਾਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਕ੍ਰੋਧ ਅਤੇ ਨਫ਼ਰਤ ਨੂੰ ਮਜ਼ਾਜ ਦਾ ਹਿੱਸਾ ਬਣਾ ਲਿਆ ਅਤੇ ਆਪਣੇ ਆਲੇ ਦੁਆਲੇ ਵਸਣ ਵਾਲਿਆਂ ਨੂੰ ਅਜਿਹੀ ਸੋਚ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਭਾਈਚਾਰੇ ਅਤੇ ਅਮਨ ਆਸ਼ਤੀ ਦੀ ਕਾਤਲ ਸੀ। ਮੈਂ ਸਮਝਦਾ ਹਾਂ ਕਿ ਅੱਜ ਤੋਂ ਬਹੁਤ ਪਹਿਲਾਂ ਹੀ ਸਾਡੇ ਸਮਾਜ ਵਿੱਚ ਇੱਕ ਦੂਜੇ ਤੋਂ ਨਫ਼ਰਤ ਦਾ ਜਿਹੜਾ ਬੀਜ ਬੀਜਿਆ ਗਿਆ, ਉਹਨੂੰ ਵੇਲੇ ਨੇ ਪ੍ਰਵਾਨ ਚੜ੍ਹਾ ਕੇ ਦਰਖਤ ਬਣਾ ਦਿੱਤਾ। ਹਾਲਾਂਕਿ ਸਾਡੇ ਸੂਫੀਆ ਬਾਰ-ਬਾਰ ਇਹ ਸਬਕ ਦਿੰਦੇ ਰਹੇ ਕਿ ਮੁਹੱਬਤ ਅਤੇ ਭਾਈਚਾਰੇ ਦੀ ਫਿਜ਼ਾ ਵਿੱਚ ਰਹੋਗੇ ਅਤੇ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਕਮਜ਼ੋਰ ਨਹੀਂ ਬਣਾ ਸਕਦੀ। ਬਾਬਾ ਨਾਨਕ ਜੀ ਹੋਮਨ ਜਾਂ ਬਾਬਾ ਫਰੀਦ ਜੀ, ਸਭ ਦਾ ਸਾਂਝਾ ਸਬਕ ਮੁਹੱਬਤ ਅਤੇ ਅਮਨ ਹੀ ਸੀ, ਪਰ ਜਿਨ੍ਹਾਂ ਹਾਕਮਾਂ ਨੇ ਆਪਣਾ ਇਕਤਦਾਰ ਮਜ਼ਬੂਤ ਬਣਾਉਣਾ ਸੀ, ਉਹਨਾਂ ਨੇ ਅੱਤਗਰਦੀ ਦੀ ਤਾਕਤ ਨੂੰ ਵਰਤ ਕੇ ਲੋਕਾਂ ਵਿੱਚ ਵਿਥਾਂ ਪਾਈਆਂ ਅਤੇ ਇਹਨਾਂ ਨੂੰ ਇੱਕ ਦੂਜੇ ਦਾ ਦੁਸ਼ਮਣ ਬਣਾ ਕੇ ਆਪਣੇ ਮੁਫਾਦਾਤ ਹਾਸਲ ਕੀਤੇ। 47 ਦੀ ਵੰਡ ਵਿੱਚ ਇੱਕ ਮੁਲਕ ਨਹੀਂ ਸੀ ਵੰਡਿਆ ਗਿਆ, ਬਲਕਿ ਇਹਨਾਂ ਹਜ਼ਾਰਾਂ ਵਰ੍ਹੇ ਪੁਰਾਣੀ ਰਹਿਤਲ ਦੇ ਵਾਰਸ ਪੰਜਾਬ ਨੂੰ ਅਜਿਹਾ ਫੱਟ ਲਾਇਆ ਜਿਹਦੀਆਂ ਟੀਸਾਂ ਅੱਜ ਤੱਕ ਇਸ ਧਰਤੀ ਦੇ ਵਜੂਦ 'ਚ ਉੱਠਦੀਆਂ ਨੇ। ਇਸ ਧਰਤੀ ਨੇ 78 ਵਰ੍ਹੇ ਵਿੱਚ ਅਜਿਹਾ ਤੋਖ ਚੱਲੇ ਨੇ ਜਿਹਨਾਂ ਦੀ ਮਿਸਾਲ ਦੁਨੀਆ ਦੇ ਕਿਸੇ ਖਿੱਤੇ ਵਿੱਚ ਨਹੀਂ ਮਿਲਦੀ। ਉਹ ਸਿੱਖ ਸਨ, ਮੁਸਲਮਾਨ ਜਾਂ ਫਿਰ ਹਿੰਦੂ, ਜਿਨ੍ਹਾਂ ਲੱਖਾਂ ਲੋਕਾਂ ਨੇ ਆਪਣੇ ਘਰ-ਬਾਰ ਛੱਡ ਕੇ ਇੱਜ਼ਤ ਕੀਤੀ। ਉਹਨਾਂ ਦੀ ਨਸਲਾਂ ਅੱਜ ਵੀ ਇੱਕ ਅਜਿਹਾ ਕਰਮ ਵਿੱਚ ਮੁਬਤਲਾ ਨੇ ਜਿਹੜਾ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ। ਹਾਲਾਂਕਿ ਵੰਡ ਮਗਰੋਂ ਤੀਜੀ ਨਸਲ ਦਾ ਜਨਮ ਹੋ ਚੁੱਕਿਆ ਹੈ, ਇਹਦੇ ਬਾਵਜੂਦ ਜਿਹੜੀ ਸ਼ੈ ਜੀਨਸ ਵਿੱਚ ਮੌਜੂਦ ਹੈ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਇੱਕ ਅਜਿਹਾ ਦੁਖਾਂਤ ਜਿਹਨੇ ਨਸਲਾਂ ਬਰਬਾਦ ਕੀਤੀਆਂ, ਜਿਹੜਾ ਸਾਡੀ ਪੰਜਾਬ ਵਿੱਚ ਜਨਮ ਲੈਣ ਵਾਲੀ ਨਸਲ ਦੇ ਲਾਸ਼ੌਰ ਵਿੱਚ ਮੌਜੂਦ ਹੈ, ਉਹਨੂੰ ਨਫ਼ਰਤ ਜਾਂ ਇੱਕ ਦੂਜੇ ਦੇ ਖਿਲਾਫ ਜ਼ਹਿਰਾਂ ਘੋਲ ਕੇ ਵਧਾਇਆ ਤਾਂ ਜਾ ਸਕਦਾ ਹੈ, ਪਰ ਇਹਨੂੰ ਖਤਮ ਕਰਕੇ ਰੂਹਾਨੀ ਆਸੂਦਗੀ ਹਾਸਲ ਕਰਨਾ ਹਰਗਿਜ਼ ਮੁਮਕਿਨ ਨਹੀਂ। 47 ਦੀ ਵੰਡ ਵਿਚਕਾਰ ਜਿਹੜੀ ਨਫ਼ਰਤ ਦੀ ਅੱਗ ਬਲੀ, ਉਹਦੇ ਸ਼ੋਲੇ ਅੱਜ ਵੀ ਸਾਡੀਆਂ ਰੂਹਾਂ ਨੂੰ ਝੁਲਸਾ ਰਹੇ ਨੇ। ਅਸੀਂ 78 ਵਰ੍ਹੇ ਦਾ ਸਫ਼ਰ ਤਾਂ ਤੈਅ ਕਰ ਲਿਆ, ਪਰ ਸਾਡੇ ਅੰਦਰੋਂ ਵੰਡ ਦਾ ਸੇਕ ਨਹੀਂ ਗਿਆ। ਜਿਹੜੇ ਘਰ 47 ਸਾੜੇ ਗਏ ਸਨ, ਉਹਨਾਂ ਘਰਾਂ ਦੇ ਬਲਦੇ ਹੋਏ ਸ਼ੋਲੇ ਅੱਜ ਵੀ ਸਾਡੀਆਂ ਸੋਚਾਂ ਦੇ ਕਿਸੇ ਨਾ ਕਿਸੇ ਹਿੱਸੇ 'ਚ ਮੌਜੂਦ ਨੇ। ਜਿਨ੍ਹਾਂ ਧੀਆਂ ਰਾਣੀਆਂ ਦੀਆਂ ਚੁਣੀਆਂ ਖੋਹੀਆਂ ਗਈਆਂ, ਉਹਨਾਂ ਦੀਆਂ ਚੀਖਾਂ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਬੇਚੈਨ ਕਰਦੀਆਂ ਨੇ। ਜਿਹੜੇ ਸਿਰਫ ਔਰ ਸਿਰਫ ਮਜ਼ਹਬ ਅਤੇ ਨਫ਼ਰਤ ਦੀ ਤਲਵਾਰ ਦੇ ਨਾਲ ਵੱਢੇ ਟੁੱਕੇ ਗਏ, ਉਹਨਾਂ ਦੀਆਂ ਅੱਧ ਖੁੱਲ੍ਹੀਆਂ ਅੱਖਾਂ ਸਾਡੇ ਵੱਲ ਸਵਾਲ ਬਣ ਕੇ ਬਹੁਤ ਕੁਝ ਪੁੱਛਦੀਆਂ ਨੇ। ਸੱਚੀ ਗੱਲ ਪੁੱਛੋ ਤਾਂ ਮੈਂ ਅਕਸਰ ਰਾਤ ਦੇ ਪਿਛਲੇ ਪੈਰ
ਹੜਬੜਾ ਕੇ ਉੱਠ ਬੈਠਦਾ ਹਾਂ। ਮੈਨੂੰ ਇੰਝ ਲੱਗਦਾ ਹੈ ਜਿਵੇਂ ਕੋਈ ਮੇਰੇ ਤੋਂ ਸਵਾਲ ਕਰ ਰਿਹਾ ਹੈ ਕਿ ਜੇਕਰ ਤੂੰ ਜਾਂ ਤੇਰਾ ਕੋਈ ਵੱਡ ਵਡੇਰਾ 47 ਦੇ ਕਤਲੇਆਮ ਵਿੱਚ ਸ਼ਾਮਲ ਨਹੀਂ ਸੀ ਤੇ ਫਿਰ ਤੂੰ ਭਾਈਚਾਰੇ ਦੀ ਸਾਂਝ ਨੂੰ ਕਿੰਨਾ ਅੱਗੇ ਵਧਾਇਆ ਹੈ, ਤੂੰ ਆਪਣਾ ਫਰਜ਼ ਕਿੰਨਾ ਅਦਾ ਕੀਤਾ ਹੈ ਅਤੇ ਕਿੰਨੇ ਉਧਾਰ ਜਿਹੜੇ ਨਸਲ ਦਰ ਨਸਲ ਤੇਰੇ ਤੇ ਰੱਪੜੇ ਉਹ ਚੁਕਾਏ ਨੇ। ਸੱਜਣੋ ਅਤੇ ਮਿੱਤਰੋ, ਅਜਿਹੇ ਹੋਰ ਵੀ ਬੜੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੂਜੀ ਆਲਮੀ ਸਾਂਝ ਕਾਨਫਰੰਸ ਦੇ ਪਲੇਟਫਾਰਮ ਉੱਤੇ ਵਿਚਾਰ ਵਟਾਂਦਰਾ ਦਾ ਹਿੱਸਾ ਬਣੇਗਾ। ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਜਿੱਥੇ ਇੱਕ ਦੂਜੇ ਦੀ ਗੱਲ ਲੱਗ ਕੇ ਬੀਤੇ ਸਮੇਂ ਵਿੱਚ ਹੋਣ ਵਾਲੇ ਕਤਲੇਆਮ ਦਾ ਦੁੱਖੜਾ ਰੋਵਣਗੇ, ਉੱਥੇ ਹੀ ਇਹ ਵਾਅਦੇ ਵੀ ਲਵਾਂਗੇ ਕਿ ਅਸੀਂ ਅਮਨ ਅਤੇ ਭਾਈਚਾਰੇ ਲਈ ਹਰ ਮੁਮਕਿਨ ਕੋਸ਼ਿਸ਼ ਕਰਕੇ ਬੀਤੇ ਸਮੇਂ ਵਿੱਚ ਹੋਣ ਵਾਲੇ ਜ਼ੁਲਮਾਂ ਦਾ ਕੁਫਾਰਾ ਵੀ ਅਦਾ ਕਰਾਂਗੇ। ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਮਿਲਣੀ ਮਾਂਚੈਸਟਰ ਵਿੱਚ ਹੋਣ ਜਾ ਰਹੀ ਹੈ, ਜਿੱਥੇ ਦੋਵਾਂ ਹਿੱਸਿਆਂ ਵਿੱਚ ਵੱਸਦੇ ਫਨਕਾਰ ਸੂਝਵਾਨ ਅਤੇ ਲੇਖਕ ਤੁਹਾਡੇ ਸਾਹਮਣੇ ਦਿਲ ਦੀਆਂ ਗੱਲਾਂ ਖੋਲ੍ਹ ਕੇ ਕਰਨਗੇ। ਸੰਗੀਤ ਵੀ ਹੋਵੇਗਾ ਅਤੇ ਸ਼ਾਇਰੀ ਦਾ ਵੀ ਜਸ ਲਵਾਂਗੇ। ਤੀਜਾ ਪੰਜਾਬ ਮੁਹੱਬਤ ਅਤੇ ਭਾਈਚਾਰੇ ਦੇ ਰੰਗਾਂ ਨਾਲ ਸਜੇਗਾ ਅਤੇ ਉੱਥੇ ਆਉਣ ਵਾਲੇ ਵੇਲੇ ਵਿੱਚ ਨਵੀਂ ਨਸਲ ਨੂੰ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਨ ਦੀ ਤਰਗੀਬ ਵੀ ਦਿੱਤੀ ਜਾਏਗੀ। ਸੋ ਬੇਲੀਓ, ਦੁਨੀਆ ਦੇ ਇਸ ਬਹੁਤ ਵੱਡੇ ਇਵੈਂਟ 'ਚ ਅਮਨ, ਭਾਈਚਾਰੇ ਅਤੇ ਮੁਹੱਬਤ ਦਾ ਸੁਨੇਹਾ ਲੈ ਕੇ ਹਰ ਉਹ ਸ਼ਖਸ ਹਾਜ਼ਰ ਹੋ ਰਿਹਾ ਹੈ ਜਿਹਨੂੰ ਆਪਣੀ ਧਰਤੀ ਅਤੇ ਰੇਤਲ ਨਾਲ ਇਸ਼ਕ ਹੈ। ਯਕਮ ਤੋਂ ਲੈ ਕੇ 3 ਮਈ ਤੱਕ ਮਾਂਚੈਸਟਰ ਵਿੱਚ ਮੇਲਾ ਸੱਜੇਗਾ। ਹਰ ਪੰਜਾਬੀ ਨੂੰ ਰਲਦਾ ਖੁੱਲ੍ਹਾ ਸੱਦਾ ਹੈ, ਆਓ ਅਤੇ ਦੇਸ਼ ਪੰਜਾਬ ਦੇ ਮੁਹੱਬਤ ਭਰੇ ਰੂਪ ਅਤੇ ਰੰਗ ਵਿੱਚ ਸ਼ਾਮਲ ਹੋ ਜਾਓ। ਬਾਬਾ ਨਾਨਕ ਜੀ ਅਤੇ ਬਾਬਾ ਫਰੀਦ ਜੀ ਦੀਆਂ ਮੁਹੱਬਤਾਂ ਭਰੀ ਸਾਂਝ ਦਾ ਰੰਗ ਵੇਖੋ। ਮੁਹੱਬਤ, ਅਮਨ ਅਤੇ ਭਾਈਚਾਰੇ ਦੇ ਸਫੀਰ ਬਣ ਕੇ ਪੰਜਾਬੀਆਂ ਨੂੰ ਇੱਕ ਮਾਲਾ ਵਿੱਚ ਪਰੋਣ ਦੀ ਇਸ ਤਹਿਰੀਕ ਵਿੱਚ ਸ਼ਾਮਲ ਹੋ ਜਾਓ। ਯਾਦ ਰੱਖੋ, ਇਸ ਪੰਜਾਬੀ ਕਾਨਫਰੰਸ ਦਾ ਆਰੀ ਹਰ ਉਹ ਪੰਜਾਬੀ ਹੈ ਜਿਹਨੂੰ ਆਪਣੀ ਬੋਲੀ ਅਤੇ ਕਲਚਰ ਨਾਲ ਮੁਹੱਬਤ ਹੈ। ਪੰਜਾਬੀ ਯੂਨੀਅਨ, ਕਾਰਵਾਨੇ ਅਦਬ ਅਤੇ ਪੰਜਾਬ ਰੰਗ ਸਿਰਫ ਔਰ ਸਿਰਫ ਤੁਹਾਡੇ ਸੇਵਾਕਾਰ ਨੇ। ਨਹੀਂ ਤਾਂ ਇਹ ਸਟੇਜ ਹਰ ਉਸ ਪੰਜਾਬੀ ਦਾ ਹੱਕ ਹੈ ਜਿਹੜਾ ਆਪਣੀ ਮਾਂ ਬੋਲੀ ਨਾਲ ਮੁਹੱਬਤ ਕਰਦਾ ਹੈ, ਜਿਹਨੂੰ ਅਹਿਸਾਸ ਹੈ ਕਿ 47 ਵਿੱਚ ਵੱਖ ਹੋਣ ਵਾਲੇ ਕਮ ਅਜ਼ ਕਮ ਮੁਹੱਬਤ ਅਤੇ ਭਾਈਚਾਰੇ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰ ਸਕਦੇ ਨੇ। ਸ਼ਰਧਾ ਆਪਣੀ ਥਾਂ 'ਤੇ ਰਹਿਣ, ਪਰ ਮੁਹੱਬਤਾਂ ਦੇ ਰਿਸ਼ਤੇ ਤਾਂ ਹੋਰ ਗੂੜੇ ਕੀਤੇ ਜਾ ਸਕਦੇ ਨੇ। ਸੋ ਬੇਲੀਓ, ਯਾਦ ਰੱਖਣਾ, 1 ਮਈ ਤੋਂ ਲੈ ਕੇ 3 ਮਈ ਤੱਕ ਮਾਂਚੈਸਟਰ ਵਿੱਚ ਦੂਜੀ ਪੰਜਾਬੀ ਅਮਨ ਕਾਨਫਰੰਸ ਤੁਹਾਡੀ ਉਡੀਕ ਕਰੇਗੀ। ਅੱਜ ਲਈ ਇੰਨਾ ਹੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਨੂੰ ਅਮਨ ਦਾ ਸੱਚਾ ਪ੍ਰਚਾਰਕ ਬਣਨ ਦੀ ਤੌਫੀਕ ਦੇਵੇ, ਸਾਨੂੰ ਮੁਹੱਬਤ ਅਤੇ ਭਾਈਚਾਰੇ ਦੀ ਤਹਿਰੀਕ ਨੂੰ ਤੋੜ ਚਾੜਨ ਦਾ ਹੌਸਲਾ ਅਤੇ ਜਜ਼ਬਾ ਦੇਵੇ। ਕੱਲ੍ਹ ਫੇਰ ਮਿਲਾਂਗੇ। ਇਜਾਜ਼ਤ ਦਿਓ। ਰੱਬ ਰੱਖਾ।